ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਇਲੈਕਸ਼ਨ ਦੇ ਜੋ ਰਿਜ਼ਲਟਸ ਆ ਰਹੇ ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰੀਏ। ਜਿਸ ਤਰ੍ਹਾਂ ਮੀਡੀਆ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਮੀਡੀਆ 'ਚ ਗੱਲਬਾਤ ਚੱਲ ਰਹੀ ਸੀ ਕਿ ਹਮੇਸ਼ਾ ਜਿੱਦਾਂ ਹਿਸਟੋਰੀਕਲ ਹੁੰਦਾ ਆ ਕਿ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੁੰਦੀਆਂ ਉਹਨਾਂ ਦੇ ਵਿੱਚ ਜੋ ਵੀ ਆਪੋਜੀਸ਼ਨ ਪਾਰਟੀ ਹੁੰਦੀ ਆ ਜੀ ਪ੍ਰੈਜ਼ੀਡੈਂਟ ਦੇ ਉਹ ਗੇਨ ਕਰ ਜਾਂਦੀ ਆ। ਸੋ ਹਾਂਜੀ ਇਸ ਵਾਰ ਬਹੁਤ ਆਸ ਸੀ, ਬਹੁਤ ਸਾਰੇ ਰਿਪਬਲਿਕਨਸ ਤੇ ਲੋਕ ਸੋਚ ਰਹੇ ਸੀ ਵੀ ਰਿਪਬਲਿਕਨਸ ਕਾਂਗਰਸ ਦੇ ਵਿੱਚ ਵੀ ਮੈਜੋਰਟੀ ਲੈ ਜਾਊਗੇ ਤੇ ਸੈਨੇਟ ਦੇ ਵਿੱਚ ਵੀ। ਪਰ ਜੋ ਹੁਣ ਤੱਕ ਰਿਜ਼ਲਟਸ ਆਏ ਹੈਗੇ ਆ ਉਹਨਾਂ ਦੇ ਮੁਤਾਬਕ ਹਜੇ ਇਹ ਡਿਸਾਈਡ ਨਹੀਂ ਹੋਇਆ। ਹੋ ਸਕਦਾ ਕਹਿੰਦੇ ਵੀ ਯੂਐਸ ਕਾਂਗਰਸ ਦੇ ਵਿੱਚ ਜੋ ਰਿਪਬਲਿਕਨ ਆ ਉਹ ਮੈਜੋਰਟੀ ਲੈ ਜਾਣ, ਪਰ ਬੜੀ ਥਿਨ ਮੈਜੋਰਟੀ ਹੋਊਗੀ। ਸੈਨੇਟ ਦੇ ਵਿੱਚ ਹਜੇ ਡਿਸਾਈਡ ਨਹੀਂ ਹੋ ਸਕਿਆ। ਇੱਕ ਰਿਪਬਲਿਕਨ ਸੀਟ ਜੀ ਸੈਨੇਟ ਵਾਲੇ ਲੂਜ਼ ਕਰ ਗਏ ਹੈਗੇ ਆ। ਸੋ ਇਸੇ ਤਰ੍ਹਾਂ ਜੋ ਹੁਣ ਤੱਕ ਰਿਜ਼ਲਟ ਆਏ ਆ ਜੀ ਉਹਨਾਂ ਦੀ ਜੇ ਗੱਲਬਾਤ ਕਰਦੀ ਜਾਈਏ, ਰਿਜ਼ਲਟ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਕਿਉਂਕਿ ਜੋ ਹੁਣ ਕਮੈਂਟੇਟਰਸ ਇਹ ਡਿਸਾਈਡ ਕਰ ਰਹੇ ਆ, ਉਹ ਕਮੈਂਟ ਕਰ ਰਹੇ ਆ ਵੀ ਇਲੈਕਸ਼ਨ ਦੇ ਮੁੱਦੇ ਤਾਂ ਤਿੰਨ ਸੀਗੇ। ਇੱਕ ਇਨਫਲੇਸ਼ਨ, ਹਾਈ ਪ੍ਰਾਈਸਸ ਨੂੰ ਲੈ ਕੇ, ਦੂਜਾ ਕ੍ਰਾਈਮ ਤੇ ਤੀਜਾ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ। ਪਰ ਲੋਕਾਂ ਨੇ ਅਬੋਰਸ਼ਨ ਵਾਲੇ ਮੁੱਦੇ ਨੂੰ ਜਿਹੜਾ ਆ ਉਹ ਜ਼ਿਆਦਾ ਚੱਕਿਆ ਬਹੁਤ ਸਾਰੀਆਂ ਸਟੇਟਸ ਦੇ ਵਿੱਚ, ਕਿਉਂਕਿ ਯੂਐਸ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ ਅਬੋਰਸ਼ਨ ਦੇ ਅਗੇਂਸਟ ਤੇ ਉਹ ਮੁੱਦਾ ਜੋ ਆ ਡੈਮੋਕ੍ਰੇਟਸ ਨੇ ਪੂਰੀ ਤਰ੍ਹਾਂ ਉਭਾਰਿਆ ਤੇ ਉਹ ਉਹਨਾਂ ਨੂੰ ਕਾਫੀ ਜਿਹੜਾ ਆ ਫਾਇਦੇਮੰਦ ਹੋਇਆ ਹੈਗਾ। ਹੁਣ ਤੱਕ ਦੀਆਂ ਜੋ ਰਿਜ਼ਲਟਸ ਆਏ ਆ ਉਹਨਾਂ ਦੇ ਮੁਤਾਬਕ ਡੈਮੋਕ੍ਰੇਟਸ ਦੇ ਕੋਲ 175 ਦੇ ਕਰੀਬ 175 ਹੋ ਚੁੱਕੇ ਆ ਕਾਂਗਰਸ ਵੂਮਨ ਤੇ ਕਾਂਗਰਸ ਦੇ ਵਿੱਚ, ਤੇ ਰਿਪਬਲਿਕਨ ਕੋ 198 ਕੰਟਰੋਲ ਕਰਨ ਦੇ ਲਈ 218 ਚਾਹੀਦੇ ਹੈਗੇ ਆ। ਸੋ ਜੇ ਡੈਮੋਕ੍ਰੇਟ ਦੀ ਗੱਲ ਕਰਦੇ ਜਾਈਏ ਪਾਰਟੀ ਵਾਈਜ਼, ਡਿਸਟ੍ਰਿਕਟ 1 21 ਤੇ 25 ਹਜੇ ਲੈਫਟ ਆ, ਰਿਪਬਲਿਕਨਸ 5 ਤੇ 14 ਲੈਫਟ ਆ। ਜੀ ਸੋ ਮੇ ਵੀ ਅੱਜ ਸ਼ਾਮ ਤੱਕ ਪਤਾ ਚੱਲ ਜਾਊਗਾ ਵੀ ਕਾਂਗਰਸ ਦੇ ਵਿੱਚ ਕਿਹਦੀ ਜਿਹੜੀ ਮੈਜੋਰਟੀ ਹੁੰਦੀ ਹੈਗੀ ਆ, ਪਰ ਹੋਊਗੀ ਬੜੀ ਥਿਨ ਜੇ ਰਿਪਬਲਿਕਨ ਕੋ ਚਲ ਜਾਂਦੀ ਆ। ਤੇ ਇਸੇ ਤਰ੍ਹਾਂ ਸੈਨੇਟ ਦੇ ਵਿੱਚ ਵੀ ਜੋ ਹਜੇ ਫਾਈਨਲ ਕੁਝ ਪਤਾ ਨਹੀਂ ਲੱਗ ਰਿਹਾ ਵੀ ਡੈਮੋਕ੍ਰੇਟਸ 51 ਸੀਟਸ ਲੈ ਜਾਣਗੇ ਕਿ ਨਹੀਂ। ਚਾਂਸਸ ਆਫ ਕੰਟਰੋਲ ਜੇ ਦੱਸਦੇ ਜਾਈਏ 80% ਚਾਂਸ ਇਹ ਹੈਗਾ ਆ ਵੀ ਰਿਪਬਲਿਕਨਸ ਦੇ ਕੋਲ ਚਲ ਜਾਊਗਾ ਕਾਂਗਰਸ ਦਾ। 224 ਉਹਨਾਂ ਕੋਲ ਹੋ ਸਕਦੀਆਂ, 211 ਜੋ ਆ ਉਹ ਡੈਮੋਕ੍ਰੇਟਸ ਦੇ ਕੋਲ ਹੋ ਸਕਦੀਆਂ ਹੈਗੀਆਂ। ਬਹੁਤ ਸਾਰੇ ਜੋ ਡਿਸਟ੍ਰਿਕਟ ਆ ਉਹਨਾਂ ਦੀਆਂ ਜੋ ਕਾਊਂਟਿੰਗ ਚੱਲ ਰਹੀ ਆ ਬੜੀ ਹੀ ਕਲੋਜ਼ ਹੈਗੀ ਆ, ਤੇ ਇਸੇ ਕਰਕੇ ਜੋ ਫਾਈਨਲ ਰਿਜ਼ਲਟ ਆ ਉਹ ਡਿਕਲੇਅਰ ਨਹੀਂ ਹੋ ਸਕਦੇ ਜਦੋਂ ਤੱਕ ਫਾਈਨਲ ਰਿਜ਼ਲਟਸ ਨਹੀਂ ਆਉਂਦੇ ਹੈਗੇ। ਨਵਾਡਾ ਦੇ ਵਿੱਚ ਬੜੀ ਟਾਈਟ ਰੇਸ ਜੋ ਸੈਨੇਟ ਦੀ ਚੱਲ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਦੱਸਦੇ ਜਾਈਏ ਆਪਣੇ ਪੈਂਸਿਲਵੇਨੀਆ ਦੇ ਵਿੱਚ ਜੋ ਫੈਟਰਮੈਨ ਆ ਉਹ ਡੈਮੋਕ੍ਰੇਟ ਪਾਰਟੀ ਦੀ ਸੈਨੇਟ ਦੀ ਸੀਟ ਲੈ ਗਏ ਆ। ਉੱਥੇ ਮਹਿਮੂਦ ਉਸ ਡਾਕਟਰ, ਬੜੇ ਮਸ਼ਹੂਰ ਡਾਕਟਰ ਰਿਪਬਲਿਕਨ ਸੀ, ਉਹ ਥੋੜੀਆਂ ਵੋਟਾਂ ਤੋਂ ਉੱਥੇ ਹਾਰ ਗਏ ਹੈਗੇ ਆ। ਜੀ ਹਾਊਸ ਸਟਿਲ ਲੁਕਸ ਕਹਿੰਦੇ ਵੀ ਹੈਡਡ ਫॉर ਜੀਓਪੀ ਹੈਂਡਸ, ਪਰ ਬਹੁਤਾ ਵੱਡਾ ਮਾਰਜਨ ਨਹੀਂ ਹੋਊਗਾ ਤੇ ਡੈਮੋਕ੍ਰੇਟਸ ਵਿਦ ਇਨ ਆਰਮਸ ਰੀਚ ਹੈਗੇ ਆ ਕੰਟਰੋਲ ਕਰਨ ਦੇ ਲਈ ਸੈਨੇਟ ਦੇ ਲਈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਡੈਮੋਕ੍ਰੇਟ ਲੈਫਟੀਨੈਂਟ ਗਵਰਨਰ ਜੌਨ ਫੈਟਰਮੈਨ ਨੇ ਰਿਪਬਲਿਕਨ ਮਹਿਮਦ ਊਜ਼ ਜੋ ਪੈਂਸਿਲਵੇਨੀਆ ਸੀ ਉਹ ਸੀਟ ਜਿੱਤ ਲਈ ਹੈਗੀ ਆ। ਸੈਨੇਟ ਰੇਸਸ ਜਿਹੜੀਆਂ ਹਜੇ ਡਿਸਾਈਡ ਹੋਣੀਆਂ ਆ ਉਹਨਾਂ ਦੇ ਵਿੱਚ ਐਰੀਜ਼ੋਨਾ, ਜਾਰਜੀਆ, ਨਵਾਡਾ ਤੇ ਵਿਸਕੌਨਸਨ 4 ਸੀਟਾਂ ਹਜੇ ਡਿਸਾਈਡ ਹੋਣੀਆਂ ਹੈਗੀਆਂ ਆ। ਮਿਸ਼ੀਗਨ ਸਟੇਟ ਦੇ ਵਿੱਚ ਡੈਮੋਕ੍ਰੇਟ ਕਾਫੀ ਵੱਡੀ ਮੈਜੋਰਟੀ ਦੇ ਵਿੱਚ ਜੋ ਜਿੱਤ ਕੇ ਅੱਗੇ ਆ ਗਏ ਹੈਗੇ ਆ। ਕਈ ਸਟੇਟਸ ਦੇ ਵਿੱਚ ਸਲੇਬਰੀ ਵੈਲਟ ਦੇ ਉੱਤੇ ਸੀ, ਇੱਕ ਸਟੇਟ ਨੇ ਰਿਜੈਕਟ ਕੀਤੀ ਆ, ਬਾਕੀ ਸਾਰਿਆਂ ਦੇ ਵਿੱਚ ਇਹ ਪਾਸ ਹੋ ਗਿਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਲੈਂਡਸਲਾਈਡ ਜੋ ਵਿਕਟਰੀ ਆ ਉਹ ਕਰ ਲਈ ਹੈਗੀ ਆ। ਸੋ ਇੱਕ ਵਾਰੀ ਫੇਰ ਅਪਡੇਟ ਕਰਦਾ ਜਾਵਾਂ, ਜੋ ਲੇਟੈਸਟ ਰਿਜ਼ਲਟ ਹੁਣ ਆਏ ਹੈਗੇ ਆ 175 ਸੀਟਾਂ ਕਾਂਗਰਸ ਦੇ ਵਿੱਚ ਡੈਮੋਕ੍ਰੇਟ ਦੇ ਕੋਲ ਆ ਰਾਈਟ ਨਾਓ, ਜੀਓਪੀ ਦੇ ਕੋਲ 203 ਹੈਗੀਆਂ ਤੇ 218 ਮੈਜੋਰਟੀ ਲਈ ਚਾਹੀਦੀਆਂ। ਸੈਨੇਟ ਦੇ ਵਿੱਚ 46 ਡੈਮੋਕ੍ਰੇਟ ਦੇ ਕੋਲ, 47 ਜੀਓਪੀ ਦੇ ਕੋਲ ਤੇ 2 ਇੰਡੀਪੈਂਡੈਂਟ ਹੈਗੀਆਂ। 51 ਸੀਟਾਂ ਜੋ ਆ ਉਹ ਮੈਜੋਰਟੀ ਦੇ ਲਈ ਚਾਹੀਦੀਆਂ ਹੈਗੀਆਂ।
ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ ਇਲੈਕਸ਼ਨ ਰਿਜ਼ਲਟ ਤੋਂ ਬਾਅਦ ਆਪਣਾ ਭਾਸ਼ਣ ਦਿੱਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੀ ਪਾਰਟੀ ਨੇ ਬਿਗ ਵਿਨ ਕੀਤੀ ਹੈਗੀ ਆ, ਸੋ ਆਪਾਂ ਕਾਂਗਰਸ ਦੇ ਵਿੱਚ ਕੰਟਰੋਲ ਕਰਨ ਚਾਹ ਰਹੇ ਹੈਗੇ ਆ। ਟੀਵੀ ਪਰਸਨੈਲਿਟੀ ਮਹਿਮੂਦ ਊਜ਼ ਜਿਹੜੇ ਡਾਕਟਰ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਸਪੋਰਟ ਕਰ ਰਹੇ ਸੀ, ਪਰ ਉਹ ਸੀਟ ਆਪਣੀ ਹਾਰ ਗਏ ਹੈਗੇ ਆ। ਇਸੇ ਤਰ੍ਹਾਂ ਹਰਸ਼ਲ ਵਾਕਰ, ਉਹ ਵੀ ਜਾਰਜੀਆ ਦੀ ਯੂਐਸ ਦੀ ਜੋ ਸੈਨੇਟ ਸੀਟ ਆ ਉਹਦੇ ਵਿੱਚ ਟ੍ਰੇਲ ਕਰ ਰਹੇ ਆ, ਤੇ ਉਹ ਹਜੇ ਫਾਈਨਲ ਰਿਜ਼ਲਟ ਉਹਦਾ ਜਿਹੜਾ ਆਇਆ ਨਹੀਂ ਹੈਗਾ। ਪ੍ਰੈਜ਼ੀਡੈਂਟ ਬਾਈਡਨ ਨੇ ਡੈਮੋਕ੍ਰੇਟਸ ਨੂੰ ਵਧਾਈਆਂ ਦਿੱਤੀਆਂ ਆ, ਤੇ ਜੋ ਪ੍ਰੈਡਿਕਸ਼ਨ ਸੀਗੀਆਂ ਕਹਿੰਦੇ ਵੀ ਉਹ ਤੋਂ ਵਧੀਆ ਜਿਹੜੇ ਰਿਜ਼ਲਟ ਆ ਉਹ ਆਏ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਟਵਿੱਟਰ ਦੇ ਉੱਤੇ ਆਪਣੀ ਫੋਟੋ ਪਾਈ ਆ, ਤੇ ਉਹਦੇ ਵਿੱਚ ਵਧਾਈਆਂ ਦਿੱਤੀਆਂ ਸਾਰੇ ਡੈਮੋਕ੍ਰੇਟਸ ਨੂੰ, ਤੇ ਕਹਿੰਦੇ ਵੀ ਡੈਮੋਕ੍ਰੇਟਸ ਪੈਂਸਲਵੇਨੀਆ ਦੀ ਜਿਹੜੀ ਓਪਨ ਸੀਟ ਸੀਗੀ ਰਿਪਬਲਿਕਨ ਦੀ, ਉਹ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ। ਨਵਾਡਾ, ਵਿਸਕੌਨਸਨ, ਐਰੀਜ਼ੋਨਾ ਹਜੇ ਵੀ ਕਾਊਂਟਿੰਗ ਚੱਲ ਰਹੀ ਆ। ਜਾਰਜੀਆ ਦੇ ਵਿੱਚ ਸੈਨੇਟਰ ਰਾਫੇਲ ਵਾਰਨੋਕ ਤੇ ਰਿਪਬਲਿਕਨ ਹਰਸ਼ਲ ਵਾਕਰ, ਉਹਨਾਂ ਨੂੰ 50% ਵਿਨ ਕਰਨ ਦੇ ਲਈ ਵੋਟਾਂ ਚਾਹੀਦੀਆਂ ਆ, ਤੇ ਹਜੇ ਲੱਗਦਾ ਨਹੀਂ। ਸੋ ਅਲਟੀਮੇਟਲੀ ਕੀ ਹੋਊਗਾ, ਦਸੰਬਰ 6 ਨੂੰ ਫਿਰ ਰਨ ਆਫ ਇਲੈਕਸ਼ਨ ਹੋਊਗੀ, ਉਹਦੇ ਵਿੱਚ ਫਿਰ ਜਿਹਦੀਆਂ ਵੀ ਵੱਧ ਵੋਟਾਂ ਆਈਆਂ ਉਹ ਕੈਂਡੀਡੇਟ ਬਣੂਗਾ। ਵਰਜੀਨੀਆ ਡੈਮੋਕ੍ਰੇਟ ਇਨਕੰਬੈਂਟ ਇੱਕ ਹੋਰ ਹਾਊਸ ਸੀਟ ਸੀਗੀ, ਜੈਨੀਫਰ ਵੈਕਸਟਨ ਤੇ ਐਬੀਗੇਲ ਸਪੈਨਬਰਗਰ, ਉਹਨਾਂ ਨੇ 10th ਤੇ 7th ਡਿਸਟ੍ਰਿਕਟ ਦੀ ਸੀਟ ਜਿੱਤ ਲਈ ਹੈਗੀ ਆ ਜੀ। ਅਲਬਾਮਾ ਨੇ ਰੈਟੀਫਾਈ ਕਰਤਾ ਆਪਣਾ ਸਟੇਟ ਦਾ ਕਨਸਟੀਟਿਊਸ਼ਨ, ਜਿਹਦੇ ਵਿੱਚ ਉਹਨਾਂ ਨੇ ਜੋ ਰੇਸਿਸਟ ਲੈਂਗੁਏਜ ਸੀ ਉਸ ਕਨਸਟੀਟਿਊਸ਼ਨ ਦੇ ਵਿੱਚ ਉਸ ਨੂੰ ਰਿਮੂਵ ਕੀਤਾ ਜਾਊਗਾ। 76.5% ਵੋਟਰਸ ਨੇ ਐਂਡੋਰਸ ਕੀਤਾ ਹੈ, ਤੇ 23.5% ਵੋਟਰਸ ਨੇ ਇਸ ਨੂੰ ਅਪੋਜ਼ ਕੀਤਾ ਹੈਗਾ ਆ। ਮਿਜ਼ੋਰੀ ਦੇ ਵਿੱਚ ਲੀਗਲਾਈਜ਼ ਕਰ ਦਿੱਤਾ ਗਿਆ ਰੀਕ੍ਰੀਏਸ਼ਨਲ ਮਰਵਾਨਾ। ਹੁਣ ਮਿਜ਼ੋਰੀ ਵੀ ਇੱਕ ਹੋਰ ਸਟੇਟ ਬਣ ਗਈ ਆ, ਜਿਸ ਤਰ੍ਹਾਂ ਕੈਲੀਫੋਰਨੀਆ ਜਾਂ ਵਾਸ਼ਿੰਗਟਨ, ਹੋਰ ਕਈ ਸਟੇਟਸ ਜਿਨ੍ਹਾਂ 'ਚ ਲੀਗਲਾਈਜ਼ ਕੀਤਾ ਗਿਆ ਮਰਵਾਨਾ, ਤੇ ਵੋਟਰਸ ਨੇ ਇਸ ਨੂੰ ਪਾਸ ਕਰ ਦਿੱਤਾ ਹੈ। 53% ਵੋਟਰਸ ਨੇ ਸਪੋਰਟ ਕੀਤੀ ਹੈਗੀ ਆ, ਬਾਕੀ ਜਿਹੜੇ ਸੀ ਉਹ ਇਸ ਤੇ ਉਲਟ ਵੋਟ ਪਾਈ ਆ। ਐਰੀਜ਼ੋਨਾ ਦੀ ਬੜੀ ਫਸਵੀਂ ਟੱਕਰ ਹੈਗੀ ਆ ਸੀਟ ਦੀ, ਉੱਥੇ ਹਜੇ ਤੱਕ ਡਿਸਾਈਡ ਨਹੀਂ ਹੋ ਸਕਿਆ, ਹਜੇ ਕਾਲ ਉਹਦੀ ਕਰਨੀ ਆ ਵੀ ਕੌਣ ਜਿਹੜਾ ਜਿੱਤਦਾ ਹੈਗਾ ਆ। ਗਵਰਨਰ, ਸੈਨੇਟਰ, ਸੈਕਟਰੀ ਆਫ ਸਟੇਟ, ਸਾਰੀਆਂ ਉੱਥੇ ਇਲੈਕਸ਼ਨਸ ਹੋ ਰਹੀਆਂ ਹੈਗੀਆਂ। ਜੋ ਰਿਪਬਲਿਕਨ ਕਾਂਗਰਸਮੈਨ ਕੈਬਨ ਮਕਾਰਥੀ ਆ ਵੇਕਰਸਫੀਲਡ ਤੋਂ, ਉਹ ਸੈਲੀਬ੍ਰੇਟ ਕਰ ਰਹੇ ਆ। ਹੋ ਸਕਦਾ ਕਹਿੰਦੇ ਵੀ ਹਾਊਸ ਫਲਿਪ ਕਰ ਜਾ, ਤੇ ਜੇ ਹਾਊਸ ਫਲਿਪ ਕਰ ਜਾਂਦੇ ਆ ਤੇ ਕੈਬਨ ਮਕਾਰਥੀ ਜੋ ਆ ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਨੂੰ ਲੀਡ ਕਰਨਗੇ। ਨੈਂਸੀ ਪਲੋਸੀ ਦੀ ਫਿਰ ਜੋ ਸੈਨ ਫਰਾਂਸਿਸਕੋ ਕਾਂਗਰਸ ਵੂਮਨ ਆ, ਉਹਨਾਂ ਦੀ ਛੁੱਟੀ ਹੋ ਜਾਏਗੀ। ਹਾਊਸ ਮਿਨੋਰਟੀ ਲੀਡਰ ਕੈਬਨ ਮਕਾਰਥੀ ਨੇ ਆਪਣੇ ਸਪੋਰਟਰਸ ਨੂੰ ਜੋ ਆ ਐਡਰੈਸ ਕੀਤਾ ਹੈਗਾ। ਸੋ ਹੁਣ ਦੇਖਦੇ ਆ ਇਹ ਜਿਹੜੇ ਆ ਆਪਣੀ ਪੋਜੀਸ਼ਨ ਨੈਂਸੀ ਪਲੋਸੀ ਦੀ ਜਗ੍ਹਾ ਲੈਣ ਦੇ ਵਿੱਚ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਹੈਗੇ। ਤੇ ਕਰੰਟ ਸਪੀਕਰ ਜਿਹੜੇ ਨੈਂਸੀ ਪਲੋਸੀ ਆ, ਉਹਨਾਂ ਨੇ 1:30 ਤੇ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਆਪਣੀ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਡੈਮੋਕ੍ਰੇਟਸ ਨੇ ਬੜਾ ਸਟਰੋਂਗਲੀ ਆਊਟ ਪਰਫਾਰਮ ਕੀਤਾ ਹੈ, ਜਿੰਨੀਆਂ ਵੀ ਉਹਨਾਂ ਦੀਆਂ ਐਕਸਪੈਕਟੇਸ਼ਨ ਸੀਗੀਆਂ ਉਹਦੇ ਨਾਲੋਂ ਵਧੀਆ ਜਿਹੜੇ ਰਿਜ਼ਲਟ ਆਏ ਹੈਗੇ ਆ। ਤੇ ਉਹਨਾਂ ਨੇ ਆਪਣੇ ਜੋ ਵਲੰਟੀਅਰਸ ਆ, ਗ੍ਰਾਸ ਰੂਟ ਵਲੰਟੀਅਰਸ ਆ, ਉਹਨਾਂ ਨੂੰ ਬਹੁਤ ਉਹਨਾਂ ਦਾ ਧੰਨਵਾਦ ਕੀਤਾ ਹੈਗਾ। ਮਿਸ਼ੀਗਨ ਦੇ ਡੈਮੋਕ੍ਰੇਟ ਜੋਸਲਿਨ ਵੈਂਸਨ ਤੇ ਸੈਕਟਰੀ ਆਫ ਸਟੇਟ ਦੀ ਉਹਨਾਂ ਨੇ ਪੋਜੀਸ਼ਨ ਜਿੱਤ ਲਈ ਹੈਗੀ ਆ। ਸੋ ਮਿਸ਼ੀਗਨ ਦੇ ਵਿੱਚ ਕਾਫੀ ਗੁੱਡ ਪੋਜੀਸ਼ਨ ਡੈਮੋਕ੍ਰੇਟਸ ਦੀ ਰਹੀ ਆ। ਪੁਲਿਸ ਇਸ ਟਾਈਮ ਗਾਰਡ ਕਰ ਰਹੀ ਆ ਮੈਰੀਕੋਪਾ ਕਾਉਂਟੀ ਦੇ ਇਲੈਕਸ਼ਨ ਦੇ ਰਿਜ਼ਲਟਸ, ਕਿਉਂਕਿ ਉੱਥੇ ਹਜੇ ਵੀ ਕਾਊਂਟਿੰਗ ਚੱਲ ਰਹੀ ਆ। ਫੀਨਿਕਸ ਦੇ ਮੈਰੀਕੋਪਾ ਕਾਉਂਟੀ ਦੇ ਵਿੱਚ ਸਿਕਿਉਰਿਟੀ ਕਾਫੀ ਟਾਈਟ ਹੈਗੀ ਆ। ਪਿਛਲੀ ਵਾਰੀ ਵੀ ਕਾਫੀ ਉੱਥੇ ਜਿਹੜੀ ਗੜਬੜ ਦੇ ਚਾਂਸਸ ਹੋਏ ਸੀਗੇ, ਸੋ ਇਸ ਕਰਕੇ ਬਹੁਤ ਜ਼ਿਆਦਾ ਪੁਲਿਸ ਐਨਫੋਰਸਮੈਂਟ ਲਾਈ ਗਈ ਹੈਗੀ ਆ, ਕਿਉਂਕਿ ਹਜੇ ਫਾਈਨਲ ਰਿਜ਼ਲਟ ਨਹੀਂ ਆਏ। ਮੈਰੀਕੋਪਾ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਚੇਅਰ ਬਿਲ ਗੇਟਸ, ਜੋ ਰਿਪਬਲਿਕਨਸ ਆ, ਉਹਨਾਂ ਨੇ ਇਲੈਕਸ਼ਨ ਡੇ ਦੇ ਵਿੱਚ ਕਨਸਪੀਰੇਸੀ ਥਿਊਰੀਜ਼ ਦੀ ਵੀ ਗੱਲਬਾਤ ਕੀਤੀ ਸੀ,
ਤੇ 2020 ਦੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ, ਪਰ ਇਹ ਕਾਫੀ ਉੱਥੇ ਜਿਹੜੀ ਸਿਚੁਏਸ਼ਨ ਆ ਟੈਂਸ ਬਣੀ ਹੋਈ ਹੈਗੀ ਆ। ਕੰਟਕੀ ਤੇ ਜਿਹੜੀਆਂ ਹੋਰ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਅਬੋਰਸ਼ਨ ਰਾਈਟਸ ਨੂੰ ਲੈ ਕੇ ਜੋ ਆ ਜਿਹੜੇ ਵੀ ਕੈਂਡੀਡੇਟ ਸੀਗੇ ਉਹਨਾਂ ਨੇ ਉਹਨਾਂ ਦੀ ਵੋਟਰਸ ਨੇ ਸਪੋਰਟ ਕੀਤੀ ਹੈਗੀ ਆ। ਜਿੱਥੇ ਕਿਤੇ ਵੀ ਵੈਲਟ ਦੇ ਉੱਤੇ ਅਬੋਰਸ਼ਨ ਰਾਈਟਸ ਦੇ ਨੂੰ ਲੈ ਕੇ ਜਿਹੜਾ ਇਹ ਮੁੱਦਾ ਸੀਗਾ। ਵਰਮੌਂਟ ਪਹਿਲੀ ਸਟੇਟ ਬਣ ਗਈ ਆ ਕੰਟਰੀ ਦੇ ਵਿੱਚ ਟੂ ਮੈਂਡ ਦਾ ਕਨਸਟੀਟਿਊਸ਼ਨ ਪ੍ਰੋਟੈਕਟ ਕਰਨ ਦੇ ਲਈ ਰੀਪ੍ਰੋਡਕਟਿਵ ਆਟੋਨਮੀ, ਕਿਉਂਕਿ ਲਾਰਜ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਵੋਟਰਸ ਨੇ ਆਪਣੀ ਜਿਹੜੀ ਆ ਵੈਲਟਸ ਪਾਏ ਹੈਗੇ ਆ। ਕੈਲੀਫੋਰਨੀਆ ਵੋਟਰਸ ਨੇ ਵੀ ਇਦਾਂ ਦੇ ਜਿਹੜੇ ਮੇਜਰਸ ਆ ਪ੍ਰੋਟੈਕਸ਼ਨ ਰਾਈਟ ਟੂ ਅਬੋਰਸ਼ਨ ਇਹ ਪਾਸ ਕਰ ਦਿੱਤਾ ਹੈਗਾ। ਮੋਂਟਾਨਾ ਦੇ ਵਿੱਚ ਹਜੇ ਐਂਟੀ ਅਬੋਰਸ਼ਨ ਰਾਈਟਸ ਗਰੁੱਪ ਜੋ ਆ ਉਹਦੇ ਸੰਬੰਧ ਦੇ ਵਿੱਚ ਵੋਟਾਂ ਕਾਊਂਟ ਚੱਲ ਰਹੀਆਂ ਹੈਗੀਆਂ। ਇਸੇ ਤਰ੍ਹਾਂ ਸਮਰਲੀ ਪੈਂਸਿਲਵੇਨੀਆ ਦੇ ਪਹਿਲੇ ਬਲੈਕ ਕਾਂਗਰਸਮੈਨ ਬਣ ਗਏ ਆ। ਸਟੇਟ ਰਿਪਰੈਜ਼ੈਂਟੇਟਿਵ ਸਮਰਲੀ ਫਸਟ ਟਾਈਮ ਪੈਂਸਿਲਵੇਨੀਆ ਦੇ 12ਵੇਂ ਡਿਸਟ੍ਰਿਕਟ ਦੇ ਵਿੱਚ ਇਤਿਹਾਸ ਦੇ ਵਿੱਚ ਫਸਟ ਬਲੈਕ ਵੂਮਨ ਕਾਂਗਰਸਮੈਨ ਪੈਂਸਿਲਵੇਨੀਆ ਨੂੰ ਰਿਪਰੈਜ਼ੈਂਟ ਕਰੂਗੀ। ਇਸੇ ਤਰ੍ਹਾਂ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਆਪਣੀ ਲੈਂਡਸਲਾਈਡ ਵਿਕਟਰੀ ਨੂੰ ਜਿਹੜਾ ਆ ਉਹ ਸੈਲੀਬ੍ਰੇਟ ਕੀਤਾ ਆ ਤੇ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਆ ਵੀ ਹੋ ਸਕਦਾ ਉਹ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋਣ ਐਜ਼ ਏ ਪ੍ਰੈਜ਼ੀਡੈਂਟ। ਸੋ ਇਹ ਇੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਚੈਲੰਜ ਵੀ ਹੋਊਗਾ ਜੇ ਉਹ ਕੈਂਡੀਡੇਟ ਹੁੰਦੇ ਆ। ਮਾਰਕੋ ਰੂਬੀਓ ਫਲੋਰੀਡਾ ਦੇ ਉਹ ਬੜੀ ਮੈਜੋਰਟੀ ਦੇ ਨਾਲ ਕੱਲ ਰਾਤੀ ਹੀ ਜਿੱਤ ਗਏ ਸੀਗੇ। ਡੈਮੋਕ੍ਰੇਟਸ ਇਸ ਵਾਰੀ ਜੋ ਲਟੀਨੋ ਵੋਟਰਸ ਆ ਉਹ ਥੋੜੀਆਂ ਲੂਜ਼ ਕਰ ਗਏ ਹੈਗੇ ਆ। ਜੇ ਦੇਖਿਆ ਜਾਵੇ ਓਵਰਆਲ ਕਹਿੰਦੇ ਐਗਜ਼ਿਟ ਪੋਲ ਸ਼ੋ ਕਰਦੇ ਸੀ ਡੈਮੋਕ੍ਰੇਟਸ ਨੇ ਜਿੱਤੀਆਂ ਹੈਗੀਆਂ 10 ਦੇ ਵਿੱਚੋਂ 6 ਵੋਟਾਂ। ਇਹ 65% ਦੈਟਸ ਡਾਊਨ ਫਰੋਮ 65% 2020 ਨਾਲੋਂ। ਸੋ ਲਟੀਨੋਜ਼ ਆ ਉਹ ਕੁਛ ਵੋਟਸ ਉਹਨਾਂ ਦੀਆਂ ਜਿਹੜੀਆਂ ਆ ਉਹ ਰਿਪਬਲਿਕਨਸ ਵੱਲ ਚਲੀਆਂ ਗਈਆਂ ਹੈਗੀਆਂ ਆ।